ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਨੰਬਰ ਹੈ 408 272 5200। ਖਬਰਾਂ ਦੇ ਵੱਲ ਵਧਾਂਗੇ। ਪੰਜਾਬ ਦੇ ਨਾਲ ਜੁੜੀਆਂ ਕਈ ਅਹਿਮ ਖਬਰਾਂ ਬਾਰੇ ਗੱਲਬਾਤ ਕਰਾਂਗੇ। ਸਿਆਸਤ ਦੇ ਬਾਰੇ, ਸਮਾਜ ਸਿਸਟਮ ਦੇ ਬਾਰੇ ਆਪਾਂ ਅਕਸਰ ਹੀ ਜਿਹੜੀਆਂ ਖਬਰਾਂ ਉਹ ਕਰਦੇ ਰਹੀਦਾ। ਪੰਜਾਬੀ ਰੇਡੀਓ ਐਸਏ ਦੇ ਉੱਤੇ ਆਪਾਂ ਕਾਫੀ ਸਮਾਂ ਪਹਿਲਾਂ ਇੱਕ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਉੱਥੋਂ ਦੀ ਲੱਚਰ ਹੋਈ ਵਿਵਸਥਾ, ਚਾਹੇ ਉਹ ਸਕੂਲਾਂ ਦੀ ਹਾਲਤ ਆ, ਚਾਹੇ ਉਹ ਹਸਪਤਾਲਾਂ ਦੀ ਹਾਲਤ ਆ, ਤੇ ਚਾਹੇ ਉਹ ਲਾਅ ਐਂਡ ਆਰਡਰ ਦੀ ਹਾਲਤ ਆ, ਇਹਦੇ ਤੇ ਕਈ ਪ੍ਰੋਗਰਾਮ ਕੀਤੇ ਸੀਗੇ ਤੇ ਰਿਪੋਰਟਾਂ ਦੇ ਵਿੱਚ ਵੀ ਆਪਾਂ ਇੱਕ ਸੀਰੀਜ਼ ਦੇ ਵਿੱਚ ਲਗਾਤਾਰ ਜਿਨ੍ਹਾਂ ਸਕੂਲਾਂ ਦੇ ਵਿੱਚ ਲੋਕ ਘੋੜੇ ਬੰਨ ਜਾਂਦੇ, ਆਪਣੇ ਤਬੇਲੇ ਬਣਾਇਆ ਹੋਇਆ, ਜਿਨ੍ਹਾਂ ਸਕੂਲਾਂ ਦੇ ਵਿੱਚ ਕਈਆਂ ਦੇ ਵਿੱਚ ਕਿਚਨ ਹੈ ਨਹੀਂ, ਕਈਆਂ ਦੇ ਵਿੱਚ ਤਾਂ ਵਾਸ਼ਰੂਮ ਤੱਕ ਹੈ ਨਹੀਂਗਾ, ਰੈਸਟਰੂਮ ਤੱਕ ਹੈ ਨਹੀਂਗਾ ਉੱਥੇ। ਯੂਪੀ ਦੇ ਵਿੱਚ ਖਾਸ ਕਰਕੇ, ਜਿਹੜੀ ਯੂਪੀ ਨੂੰ ਬੜਾ ਇਹ ਪ੍ਰਚਾਰਿਆ ਜਾਂਦਾ ਕਿ ਉਹਦੀ ਇਕੋਨਮੀ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਉਹ ਬੜਾ ਕਈ ਦੇਸ਼ਾਂ ਨਾਲੋਂ ਹੁਣ ਨਾ ਭਾਜਪਾ ਇੱਕ ਨਵੀਂ ਗੱਲ ਸਿੱਖੀ ਹੈ, ਕਹਿੰਦੇ ਯੂਪੀ ਦੀ ਇਕੋਨਮੀ ਤੇ ਮਹਾਰਾਸ਼ਟਰ ਦੀ ਇਕੋਨਮੀ ਉਹ ਏਡੀ ਕਿ ਤਕੜੀ ਆ ਵੀ ਕਈ ਮੁਲਕਾਂ ਨਾਲ, ਦੁਨੀਆ ਦੇ ਜਿਹੜੇ ਕਈ ਛੋਟੇ ਛੋਟੇ ਮੁਲਕ ਆ ਨਾ, ਉਹਨਾਂ ਨਾਲੋਂ ਵੀ ਚੰਗੀ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹਨਾਂ ਨਾਲੋਂ ਵੱਧ ਤਾਂ ਹੋ ਸਕਦੀ, ਪਰ ਉਹਨਾਂ ਨਾਲੋਂ ਚੰਗੀ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਜਿਹੜੇ ਮੁਲਕ ਨਾਲੋਂ ਵੱਡੀ ਇਕੋਨਮੀ ਦੇ ਬਾਰੇ ਤੁਸੀਂ ਗੱਲ ਕਰਦੇ ਹੋ, ਕਿਸੇ ਵੀ ਮੁਲਕ ਦੇ ਨਾਲ ਤੁਸੀਂ ਕੰਪੈਰੀਜ਼ਨ ਕਰਦੇ ਹੋ, ਨੋ ਡਾਊਟ ਕਿ ਇਹ ਦੋਨੇ ਸੂਬੇ ਬਹੁਤ ਵੱਡੀ ਆਪਸ ਦੇ ਵਿੱਚ ਆਰਥਿਕਤਾ ਨੇ ਆਪਣੇ ਆਪ ਦੇ ਵਿੱਚ, ਪਰ ਕੀ ਉੱਥੋਂ ਦੇ ਲੋਕਾਂ ਦਾ ਜੀਵਨ ਪੱਧਰ ਵੀ ਉਸ ਮੁਲਕ ਦੇ ਲੋਕਾਂ ਵਰਗਾ ਹੈ? ਕੀ ਉੱਥੋਂ ਦੇ ਲੋਕਾਂ ਨੂੰ ਉਹ ਸਹੂਲਤਾਂ, ਉੱਥੋਂ ਦੇ ਲੋਕਾਂ ਨੂੰ ਅਮਨ ਕਾਨੂੰਨ, ਜਾਂ ਉੱਥੋਂ ਦੇ ਲੋਕਾਂ ਨੂੰ ਇਲਾਜ, ਸਿੱਖਿਆ, ਇਹ ਸਾਰਾ ਕੁਛ ਉੱਥੋਂ ਦੇ ਮੁਲਕਾਂ ਵਰਗਾ ਮਿਲਦਾ? ਨਹੀਂ ਮਿਲਦਾ। ਇਸੇ ਕਰਕੇ ਇਹ ਜਿਹੜੇ ਦਾਅਵੇ ਨੇ ਖੋਖਲੇ ਨੇ। ਹਾਂ, ਜਦੋਂ ਅਸੀਂ ਦਾਅਵਾ ਕਰਦੇ ਹਾਂ ਕਿ ਪੰਜਾਬ 1980 ਦੇ ਵਿੱਚ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਦੇ ਵਿੱਚ ਪਹਿਲੇ ਨੰਬਰ ਤੇ ਸੀਗਾ, ਤਾਂ ਉਹ ਸਾਡਾ ਦਾਅਵਾ ਝੂਠਾ ਨਹੀਂਗਾ। ਉਹ ਅੰਕੜੇ ਦੱਸਦੇ ਨੇ ਕਿ ਅਸੀਂ ਉਸ ਸਮੇਂ ਦੇ ਵਿੱਚ ਮੁਲਕ ਭਰ ਦੇ ਵਿੱਚੋਂ ਪਹਿਲੇ ਨੰਬਰ ਤੇ ਸੀਗੇ। ਉਹਦਾ ਬਹੁਤ ਵੱਡਾ ਕਾਰਨ ਇਹ ਸੀਗਾ ਕਿ ਅਸੀਂ ਵੰਡ ਤੋਂ ਬਾਅਦ ਬੇਸ਼ੱਕ ਵੰਡੇ ਗਏ, ਬੇਸ਼ੱਕ ਸਾਡੀਆਂ ਜ਼ਮੀਨਾਂ ਉੱਧਰ ਰਹਿ ਗਈਆਂ, ਸਾਡੇ ਜੀਅ ਮਾਰੇ ਗਏ, ਸਾਡੇ ਪਰਿਵਾਰ ਵਿਛੜ ਗਏ, ਪਰ ਬਾਵਜੂਦ ਇਸ ਦੇ ਅਸੀਂ ਦੂਜੇ ਮੁਲਕ ਵਾਂਗ ਰੋਣਾ ਧੋਣਾ ਨਹੀਂ ਸ਼ੁਰੂ ਕੀਤਾ। ਅਸੀਂ ਉੱਠੇ ਤੇ 10 ਸਾਲਾਂ ਬਾਅਦ ਮੁਲਕ ਦੇ ਹੱਥੋਂ ਠੂਠਾ ਜਿਹੜਾ ਫੜਿਆ ਹੋਇਆ ਸੀ ਉਹ ਛੁਡਵਾਤਾ ਪੰਜਾਬੀਆਂ ਨੇ। ਔਰ ਮੈਂ ਉਸ ਮਹਾਂ ਪੰਜਾਬ ਦੀ ਗੱਲ ਕਰ ਰਿਹਾ ਜਿਹਨੇ ਸਾਰਾ ਕੁਝ ਝੱਲਿਆ ਵੰਡ ਦੇ ਵਿੱਚ। ਆਪਾਂ ਵੰਡ ਦੇ ਉੱਤੇ ਗੱਲਬਾਤ ਕਰਕੇ ਹਟਿਆ ਲੰਘੇ ਦਿਨਾਂ ਦੇ ਵਿੱਚ, ਔਰ ਉਸ ਤੋਂ ਬਾਅਦ ਉਹਦੇ ਬਸ਼ਿੰਦਿਆਂ ਨੇ ਆ ਕੇ ਇੱਥੇ ਫਿਰ ਆਬਾਦ ਹੋਏ, ਫਿਰ ਉਹਨਾਂ ਨੇ ਆਪਣਾ ਕੰਮਕਾਰ ਸ਼ੁਰੂ ਕੀਤਾ ਤੇ 47 ਦੇ ਫੱਟ ਖਾਧੇ ਉਹਨਾਂ ਨੇ, ਤੇ 60 ਦੇ ਦਹਾਕੇ ਦੇ ਵਿੱਚ 12-13 ਸਾਲਾਂ ਬਾਅਦ ਉਹਨਾਂ ਨੇ ਭਾਰਤ ਜਿਹੜਾ ਵੱਖ-ਵੱਖ ਮੁਲਕਾਂ ਕੋਲੋਂ ਅਨਾਜ ਦੀ ਮੰਗ ਕਰਦਾ ਸੀ, ਉਹਦੇ ਹੱਥੋਂ ਉਹ ਠੂਠਾ ਛਡਵਾਤਾ। ਉਹਨੂੰ ਕਹਿੰਦੇ ਕਿ ਨਹੀਂ, ਕੋਈ ਲੋੜ ਨਹੀਂ, ਪਰ ਉਹਨੂੰ ਬਦਲੇ 'ਚ ਕੀ ਮਿਲਿਆ? ਬਦਲੇ 'ਚ ਉਹਨੂੰ ਵੰਡ ਮਿਲੀ, ਉਹਦੇ 'ਚੋਂ ਹਰਿਆਣਾ ਕੱਢ ਦਿੱਤਾ ਗਿਆ 1966 ਦੇ ਵਿੱਚ, ਉਹਦੀ ਰਾਜਧਾਨੀ, ਉਹਦੇ ਪਾਣੀ ਤੇ ਉਹਦੇ ਲੋਕਾਂ ਦਾ ਕਤਲੇਆਮ। ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ 97 ਤਿੱਕਰੀ, ਆਪਾਂ 80 ਦੇ ਦਹਾਕੇ ਤੋਂ ਜੇ ਸ਼ੁਰੂ ਹੋ ਜਾਈਏ, 80 ਦੇ ਵਿੱਚ, ਸੰਨ 1980 ਦੇ ਵਿੱਚ, ਤਾਂ ਲਗਾਤਾਰ 2 ਦਹਾਕੇ ਪੰਜਾਬ ਦੀ ਜਵਾਨੀ ਦਾ ਘਾਣ ਹੁੰਦਾ ਰਿਹਾ। ਇਸੇ ਕਰਕੇ ਸਾਡੀ ਜਿਹੜੀ ਦਿੱਲੀ ਨਾਲ ਉਹ ਵਖਰੇਵਾਂ, ਤੇ ਆਪਾਂ ਇਹੀ ਕਾਰਨ ਹੈ ਕਿ ਜਦੋਂ ਸਾਡੇ 'ਚ ਪੰਜਾਬੀਅਤ ਦੀ ਭਾਵਨਾ ਆਉਂਦੀ ਹੈ, ਜਦੋਂ ਅਸੀਂ ਆਪਣੇ ਆਪ ਨੂੰ ਵਿਚਾਰਧਾਰਾਵਾਂ ਤੋਂ ਮੁਕਤ ਕਰਕੇ, ਜਦੋਂ ਅਸੀਂ ਆਪਣੇ ਆਪ ਨੂੰ ਫਿਰਕਿਆਂ ਤੋਂ ਮੁਕਤ ਕਰਕੇ, ਜਦੋਂ ਅਸੀਂ ਆਪਣੇ ਆਪ ਨੂੰ ਹੋਰਾਂ ਚੀਜ਼ਾਂ ਤੋਂ ਮੁਕਤ ਕਰਕੇ, ਹੋਰਨਾਂ ਵਲਗਣਾਂ ਤੋਂ ਮੁਕਤ ਕਰਕੇ ਆਪਣੇ ਆਪ ਨੂੰ ਇੱਕ ਪੰਜਾਬੀ ਦੇ ਤੌਰ ਤੇ ਦੇਖਦੇ ਹਾਂ, ਤੇ ਫਿਰ ਸਰਕਾਰਾਂ ਦਾ ਕੰਮਕਾਰ ਦੇਖਦੇ ਹਾਂ, ਤਾਂ ਉਦੋਂ ਸਾਨੂੰ ਪਤਾ ਲੱਗਦਾ ਕਿ ਸਾਡੇ ਨਾਲ ਕਿੰਨਾ ਧੱਕਾ ਹੋਇਆ। ਇਹ ਗੱਲਾਂ ਮੈਂ ਕਿਉਂ ਕਰ ਰਿਹਾ? ਆਰਥਿਕਤਾ ਦੀ ਗੱਲ ਮੈਂ ਕਿਉਂ ਕਰ ਰਿਹਾ, ਜਾਂ ਵੱਡੇ ਵੱਡੇ ਦਮਗਜਿਆਂ ਦੀ ਗੱਲ ਮੈਂ ਕਿਉਂ ਕਰ ਰਿਹਾ? ਕਿਉਂਕਿ ਲੰਘੇ ਦਿਨਾਂ ਦੇ ਵਿੱਚ ਇਸ ਭਾਰਤ ਦੇ ਸਿਸਟਮ ਦੇ ਵਿੱਚ ਇੰਨੀਆਂ ਕੁ ਨਮੋਸ਼ੀਜਨਕ ਘਟਨਾਵਾਂ ਵਾਪਰਦੀਆਂ ਨੇ ਕਿ ਤੁਸੀਂ ਹੈਰਾਨ ਹੋ ਜਾਓਗੇ। ਦੁਨੀਆ ਭਰ ਦੇ ਵਿੱਚ ਮੋਦੀ ਸਰਕਾਰ ਨੂੰ ਲਾਹਨਤਾਂ ਪੈ ਰਹੀਆਂ ਨੇ, ਔਰ ਭਾਰਤੀ ਲੋਕਾਂ ਦੀ ਗੰਦੀ ਮਾਨਸਿਕਤਾ ਨੂੰ ਲੋਕ ਟਰੋਲ ਕਰ ਰਹੇ ਨੇ ਕਿ ਯਾਰ ਤੁਸੀਂ ਉਹੀ ਲੋਕ ਆ ਜਿਹੜੇ ਲੋਕ ਔਰਤ ਨੂੰ ਦੇਵੀ ਮੰਨਦੇ ਆ, ਤੁਸੀਂ ਉਹੀ ਲੋਕ ਆ। ਮੈਂ ਕਿਸੇ ਧਰਮ ਵਿਸ਼ੇਸ਼ ਦੀ ਗੱਲ ਨਹੀਂ ਕਰ ਰਿਹਾ, ਮੈਂ ਕਿਸੇ ਪਾਰਟੀ ਵਿਸ਼ੇਸ਼ ਦੀ ਗੱਲ ਨਹੀਂ ਕਰ ਰਿਹਾ, ਔਰ ਮੈਂ ਇਹ ਨਹੀਂ ਕਰ ਰਿਹਾ ਕਿ ਕਿਸੇ ਫਿਰਕੇ ਨੂੰ ਟਾਰਗੇਟ ਕਰਕੇ।
ਇਹ ਉਹੀ ਮੁਲਕ ਆ ਜਿੱਥੇ ਵੱਡੇ-ਵੱਡੇ ਸਲੋਗਨ ਦਿੱਤੇ ਜਾਂਦੇ ਆ, ਬੇਟੀ ਪੜ੍ਹਾਓ, ਬੇਟੀ ਬਚਾਓ, ਦੇਸ਼ ਨੂੰ ਅੱਗੇ ਲਿਜਾਓ, ਔਰ ਇੱਥੇ ਵੂਮਨ ਡੇ ਦੇ ਉੱਤੇ ਸਾਡੇ ਸਾਡੇ ਲੋਕ ਵੀ ਵਿਚਾਰੇ ਭੋਲੇ ਨੇ। ਲੀਡਰ ਜਿਉਂ ਚੜ੍ਹਦੇ ਆ ਸਟੇਜਾਂ ਤੇ ਲੰਮੇ-ਲੰਮੇ ਭਾਸ਼ਣ, ਫਲਾਂ ਬੀਬੀ ਨੇ ਆਹ ਕੀਤਾ, ਫਲਾਂ ਬੀਬੀ ਨੇ ਆਹ ਕੀਤਾ। ਉਹ ਉਹਨਾਂ ਬੀਬੀਆਂ ਨੇ ਤਾਂ ਕੀਤਾ, ਤੁਸੀਂ ਤਾਂ ਉਹਨਾਂ ਦੇ ਪੈਰ ਦੀ ਮਿੱਟੀ ਵਰਗੇ ਵੀ ਨਹੀਂ, ਉਹਨਾਂ ਦੇ ਨਹੁੰ ਦੇ ਵਿੱਚ ਫਸੀ ਮਿੱਟੀ ਵਰਗੇ ਵੀ ਨਹੀਂ ਗੇ। ਤੁਸੀਂ ਤਾਂ ਐਡਾ ਗੰਦਾ ਨਿਜ਼ਾਮ ਲੋਕਾਂ ਨੂੰ ਦਿੱਤਾ ਹੈ, ਐਡੀ ਮਾੜੀ ਵਿਵਸਥਾ ਲੋਕਾਂ ਨੂੰ ਦਿੱਤੀ ਹੈ ਕਿ ਇੱਥੇ ਦਰਿੰਦੇ ਜਿਹੜੇ ਨੇ ਉਹ ਗਲੀਆਂ ਦੇ ਵਿੱਚ ਸ਼ਿਕਾਰ ਲੱਭਦੇ ਰਹਿੰਦੇ ਨੇ, ਔਰ ਬੀਬੀਆਂ ਵਿਚਾਰੀਆਂ ਲੰਘੇ ਦਿਨਾਂ ਦੇ ਵਿੱਚ, ਵਿਚਾਰਾ ਸ਼ਬਦ ਮੈਂ ਲਾਉਣਾ ਨਹੀਂ ਸੀ ਚਾਹੁੰਦਾ ਕਿਉਂਕਿ ਲਿੰਗ ਦੋਨੇ ਬਰਾਬਰ ਨੇ, ਜੈਂਡਰ ਦੋਨੇ ਬਰਾਬਰ ਨੇ। ਇਸ ਕਰਕੇ ਕਿ ਉਹਨਾਂ ਨੂੰ ਕੋਈ ਨਿਆਂ ਨਹੀਂ ਮਿਲਦਾ। ਲੰਘੇ ਹਫ਼ਤੇ ਦੇ ਵਿੱਚ ਜਿਹੜਾ ਪਿਛਲਾ ਹਫ਼ਤਾ ਲੰਘ ਕੇ ਹਟਿਆ, ਉਹਦੇ ਵਿੱਚ ਕੀ ਕੁਛ ਵਾਪਰਿਆ, ਮੈਂ ਤੁਹਾਡੀ ਇੱਕ ਨਜ਼ਰ ਮਾਰਨੀ ਉਹਦੇ 'ਚ ਜ਼ਰੂਰੀ ਹੈ। ਰੋਹਤਕ ਪੀਜੀਆਈ ਵਿਦਿਆਰਥੀਆਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ, ਰੋਹਤਕ ਹਰਿਆਣੇ ਦੇ ਵਿੱਚ ਪੈਂਦਾ। ਇਸ ਵੀਡੀਓ ਦੇ ਵਿੱਚ ਇੱਕ ਔਰਤ ਡਾਕਟਰ ਦੇ ਨਾਲ ਬਲਾਤਕਾਰ ਹੁੰਦਾ ਤੇ ਉਹ ਕਹਿੰਦੀ ਕਿ ਮੈਨੂੰ ਨਿਆਂ ਦਿਵਾ ਦਿਓ ਤੁਸੀਂ, ਮੇਰੇ ਨਾਲ ਫਲਾਣ ਡਾਕਟਰ ਨੇ ਕੁੱਟਮਾਰ ਕੀਤੀ ਆ, ਉਹਨੇ ਮੇਰੇ ਨਾਲ ਵਧੀਕੀ ਕੀਤੀ ਹੈ ਤੇ ਉਸ ਮਾਮਲੇ 'ਚ ਪੁਲਿਸ ਕੁਛ ਵੀ ਨਹੀਂ ਕਰ ਰਹੀ। ਪਹਿਲਾ ਮਾਮਲਾ। ਦੂਜਾ ਕੋਲਕਾਤਾ ਡਾਕਟਰ ਮਾਮਲਾ, ਜਿਹੜਾ ਬੀਬੀ ਨਾਲ ਲੰਘੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਘਿਨਾਉਣੀ ਵਾਰਦਾਤ ਵਾਪਰੀ ਤੇ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਜਿੰਨੀਆਂ ਵੀ ਵਿਮਨ ਜਥੇਬੰਦੀਆਂ ਨੇ ਜਾਂ ਹੋਰ ਨਿਆਂ ਪਸੰਦ ਲੋਕ ਨੇ, ਉਹਨਾਂ ਨੇ ਮੋਦੀ ਸਰਕਾਰ ਨੂੰ ਜਾਂ ਉੱਥੋਂ ਦੀ ਪੱਛਮੀ ਬੰਗਾਲ ਸਰਕਾਰ ਨੂੰ ਇਹਦੇ ਬਾਰੇ ਲਾਹਨਤਾਂ ਪਾਈਆਂ। ਉਹ ਵੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿੱਚ, ਰੋਹਤਕ ਵੀ ਪੀਜੀਆਈ ਦੇ ਵਿੱਚ ਵਾਪਰੀ ਹੈ ਤੇ ਕੋਲਕਾਤਾ ਦੇ ਵਿੱਚ ਵੀ ਮੈਡੀਕਲ ਕਾਲਜ ਦੇ ਵਿੱਚ ਵਾਪਰੀ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਮੁਰਾਦਾਬਾਦ ਦੇ ਵਿੱਚ 19 ਅਗਸਤ ਕੱਲ੍ਹ ਦੀ ਗੱਲ ਆ, ਡਾਕਟਰ ਨੇ ਇੱਕ ਦਲਿਤ ਭਾਈਚਾਰੇ ਤੋਂ ਆਉਂਦੀ ਸੀ ਨਰਸ, ਉਹਦੇ ਨਾਲ ਇਹ ਵਧੀਕੀ ਕੀਤੀ, ਜਿਸਮਾਨੀ ਵਧੀਕੀ ਕੀਤੀ। ਇਹ ਉੱਤਰ ਪ੍ਰਦੇਸ਼ ਦੀ ਘਟਨਾ ਹੈ। ਤਾਮਿਲਨਾਡੂ ਦੇ ਵਿੱਚ ਕੀ ਹੋਇਆ, ਫਰਜ਼ੀ ਐਨਸੀਸੀ ਕੈਂਪ ਲੱਗਿਆ, 13 ਬੱਚੀਆਂ ਦਾ ਜਿਨਸੀ ਸ਼ੋਸ਼ਣ ਹੋਇਆ। ਸਕੂਲ ਤੇ ਪ੍ਰਿੰਸੀਪਲ ਤੇ ਅਧਿਆਪਕਾਂ ਸਣੇ 11 ਬੰਦਿਆਂ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਤੇ ਪਰਚੇ ਹੋਏ। ਉੱਤਰਾਖੰਡ ਦੇ ਵਿੱਚ 19 ਅਗਸਤ ਦੀ ਗੱਲ ਹੈ, ਜਬਰ ਜਨਾਹ ਸਮੂਹਿਕ ਜਬਰ ਜਨਾਹ ਮਾਮਲੇ ਦੇ ਵਿੱਚ 5 ਮੁਲਜ਼ਮ ਗ੍ਰਿਫਤਾਰ ਹੋਏ। ਰਾਜਸਥਾਨ 3 ਸਾਲਾਂ ਦੀ ਬੱਚੀ ਨਾਲ ਜਬਰ ਜਨਾਹ ਹੋਇਆ। ਸ਼ਰਮ ਆਉਂਦੀ ਹੈ ਇਦਾਂ ਦੀਆਂ ਗੱਲਾਂ ਸ਼ੇਅਰ ਕਰਦਿਆਂ ਨੂੰ ਵੀ, ਇਦਾਂ ਦੀਆਂ ਖਬਰਾਂ ਸ਼ੇਅਰ ਕਰਦਿਆਂ ਨੂੰ। ਬੰਗਲੌਰ ਦੇ ਵਿੱਚ ਉਹ ਜਿਹੜੀ ਕੋਲਕਾਤਾ ਦੇ ਬਾਅਦ ਹੀ ਇਹ ਘਟਨਾ ਵਾਪਰੀ 18 ਅਗਸਤ ਨੂੰ, ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਇੱਕ ਵਿਦਿਆਰਥਣ ਦੇ ਨਾਲ ਇਹ ਵਧੀਕੀ ਕੀਤੀ। ਰੋਹਤਕ, ਕੋਲਕਾਤਾ, ਉੱਤਰ ਪ੍ਰਦੇਸ਼, ਨਿੱਜੀ ਹਸਪਤਾਲ ਦੀ ਘਟਨਾ, ਤਾਮਿਲਨਾਡੂ, ਉੱਤਰਾਖੰਡ, ਰਾਜਸਥਾਨ ਤੇ ਬੈਂਗਲੌਰ। ਕੋਈ ਭਾਰਤ ਦਾ ਕੋਈ ਕੋਨਾ ਹੈ ਬਚਿਆ ਜਿੱਥੇ ਬੀਬੀਆਂ ਦੇ ਨਾਲ, ਬੱਚੀਆਂ ਦੇ ਨਾਲ ਇਹ ਵਾਰਦਾਤ ਨਾ ਵਾਪਰੀ ਹੋਵੇ। ਵੱਡੀਆਂ ਵੱਡੀਆਂ ਗੱਲਾਂ ਕਰੀ ਜਾਣਗੇ, ਔਰ ਉਹ ਜਿਹੀਆਂ ਸਾਡੀਆਂ ਬੀਬੀਆਂ ਨੇ ਜਿਹੜੀਆਂ ਉਹਨਾਂ ਦੀਆਂ ਜਥੇਬੰਦੀਆਂ ਕੰਮ ਕਰਦੀਆਂ ਨੇ। ਤੁਸੀਂ ਦੇਖੋ ਵੀ ਇਹ ਜਿਹੜੇ ਭਾਜਪਾਈ ਆ ਹੁਣ, ਇਹਨਾਂ ਨੂੰ ਗੱਲਾਂ ਥੋੜ੍ਹੀਆਂ ਕੌੜੀਆਂ ਲੱਗਣਗੀਆਂ। ਕੋਲਕਾਤਾ ਮਾਮਲੇ 'ਚ ਤਾਂ ਬੜੇ ਐਕਟਿਵ ਨੇ, ਟਵਿੱਟਰ ਦੇ ਉੱਤੇ ਤੇ ਹੋਰ ਸਾਰੇ ਕਿਤੇ ਪ੍ਰੋਟੈਸਟ ਵੀ ਕਰ ਰਹੇ ਨੇ, ਪਰ ਜਦੋਂ ਇਹਨਾਂ ਨੂੰ ਮਣੀਪੁਰ ਬਾਰੇ ਸਵਾਲ ਕਰ ਲਈਏ ਉਦੋਂ ਚੁੱਪ, ਉਦੋਂ ਕੋਈ ਗੱਲ ਨਹੀਂ ਆਉਂਦੀ। ਜਦੋਂ ਇਹਨਾਂ ਨੂੰ ਉੱਤਰ ਪ੍ਰਦੇਸ਼ ਦੇ ਬਾਰੇ ਸਵਾਲ ਕਰ ਲਈਏ ਉਦੋਂ ਚੁੱਪ, ਕੋਈ ਗੱਲ ਨਹੀਂ ਆਉਂਦੀ। ਜਦੋਂ ਇਹਨਾਂ ਨੂੰ ਰਾਜਸਥਾਨ ਦੇ ਬਾਰੇ ਸਵਾਲ ਕਰ ਲਈਏ ਉਦੋਂ ਚੁੱਪ, ਇਹਨਾਂ ਨੂੰ ਕੋਈ ਗੱਲ ਨਹੀਂ ਆਉਂਦੀ। ਕੀ ਗੱਲ ਤੁਹਾਡੀ ਜਿਹੜੀ ਸੋਚ ਆ, ਤੁਸੀਂ ਪਹਿਲਾਂ ਇਹ ਵੇਖਦੇ ਆ ਵੀ ਉੱਥੇ ਕਿਹੜੀ ਸਰਕਾਰ ਆ ਤੇ ਫਿਰ ਕਿਹੜੀ ਬੀਬੀ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨਾ ਚਾਹੀਦਾ। ਸ਼ਰਮ ਆਉਣੀ ਚਾਹੀਦੀ ਹੈ ਸਾਡੇ ਨਿਜ਼ਾਮ ਨੂੰ, ਉੱਥੋਂ ਦੇ ਲੋਕ, ਸਾਨੂੰ ਸਾਰਿਆਂ ਨੂੰ, ਕਿ ਅਸੀਂ ਪਹਿਲਾਂ ਇਹ ਦੇਖਦੇ ਹਾਂ ਕਿ ਕਿਹੜੀ ਗੱਲ ਨਿਆਂ ਦੀ ਗੱਲ ਨਹੀਂ ਅਸੀਂ ਕਰਦੇ, ਜਸਟਿਸ ਦੀ, ਬਰਾਬਰਤਾ ਦੀ ਗੱਲ ਉਹ ਤਾਂ ਉੱਡ ਪੁੱਡ ਚੁੱਕੀ ਆ। ਉਹ ਤਾਂ ਜੇ ਹੁੰਦੀ ਤਾਂ ਲੋਕਾਂ ਨਾਲ ਇਹਨਾਂ ਕੁਛ ਵਾਪਰਦਾ ਹੀ ਨਾ। ਅਸੀਂ ਪਹਿਲਾਂ ਇਹ ਦੇਖਦੇ ਹਾਂ ਕਿ ਜਿਹੜੀ ਜਿੱਥੇ ਵਾਪਰਿਆ ਉਹ ਧਿਰ ਕਿਹੜੀ ਹੈ, ਕਿ ਉਹ ਸਵਰਨ ਜਾਤੀ ਹੈ, ਉਹ ਫਲਾਂ ਜਾਤੀ ਆ, ਜਾਂ ਉਹ ਧਮਕਾਨ ਜਾਤੀ ਹੈ, ਕਿਹੜੇ ਕੋਟੇ ਚ ਆਉਂਦੀ ਹੈ, ਕਿਵੇਂ ਆ। ਉਸ ਤੋਂ ਬਾਅਦ ਅਸੀਂ ਪੋਲੀਟੀਕਲੀ ਦੇਖਣਾ ਕਿ ਉਹ ਕਿਹੜੀ ਪਾਰਟੀ ਚ ਆਉਂਦੀ ਹੈ, ਕਿਵੇਂ। ਇਹ ਲੋਕ ਇੰਨੇ ਇੱਕ ਬੇਸ਼ਰਮ ਨੇ ਕਿ ਕਠੂਆ ਦੇ ਵਿੱਚ ਇੱਕ ਬੱਚੀ ਨਾਲ ਵਾਰਦਾਤ ਵਾਪਰੀ ਸੀ, ਉਹ ਵੀ ਇੱਕ ਧਾਰਮਿਕ ਸਥਾਨ ਦੇ ਉੱਤੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਉਸ ਘਟਨਾ ਬਾਰੇ। ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ, ਦੋਸ਼ੀਆਂ ਦੇ ਹੱਕ ਦੇ ਵਿੱਚ। 8 ਸਾਲਾਂ ਦੀ ਬੱਚੀ ਨਾਲ ਹੋਇਆ ਸੀ। ਇਦੋਂ ਮਾੜਾ ਨਿਜ਼ਾਮ, ਇਦੋਂ ਸ਼ਰਮ ਦੀ ਗੱਲ ਕੀ ਹੋਊਗੀ। ਔਰ ਜਿਸ ਸਮਾਜ ਦੇ ਵਿੱਚ ਅਸੀਂ ਸਾਰੇ ਹੀ ਆਉਣੇ ਆ, ਜਿਸ ਸਮਾਜ ਦੇ ਵਿੱਚ ਬਲਾਤਕਾਰ ਦੇ ਦੋਸ਼ੀਆਂ ਨੂੰ ਜਦੋਂ ਉਹਨਾਂ ਦੀ ਰਿਹਾਈ ਹੋਵੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੋਵੇ, ਇਦੋਂ ਘਟੀਆ ਮਾਨਸਿਕਤਾ ਕੀ ਹੋਊਗੀ, ਇਦੋਂ ਬੌਧਿਕ ਕੰਗਾਲੀਪਣ ਕੀ ਹੋਊਗਾ ਕਿ ਅਸੀਂ ਇੱਕ ਭਾਈਚਾਰੇ ਵਿਸ਼ੇਸ਼ ਦੇ ਨਾਲ ਜੋੜ ਕੇ, ਕਿਉਂਕਿ ਉਹਨਾਂ ਦੀਆਂ ਭਾਵਨਾਵਾਂ ਆਹਤ ਹੋਣਗੀਆਂ, ਕਿਉਂਕਿ ਉਹਨਾਂ ਨੂੰ ਇਹ ਗੱਲ ਮਾੜੀ ਲੱਗੂਗੀ, ਉਹਨਾਂ ਨੂੰ ਚੁਭੂਗੀ, ਇਸ ਕਰਕੇ ਅਸੀਂ ਆਪਣੇ ਕਿਰਦਾਰ ਤੋਂ ਵੀ ਕਈ ਗੁਣਾ ਹੇਠਾਂ ਜਾ ਕੇ, ਜਿਹੜਾ ਸਾਨੂੰ ਇੱਕ ਬਸ਼ਿੰਦੇ ਦੇ ਤੌਰ ਤੇ ਵੀ ਕਿਰਦਾਰ ਹੁੰਦਾ ਨਾ ਬੰਦੇ ਦਾ, ਇੱਕ ਆਮ ਨਾਗਰਿਕ ਦੇ ਤੌਰ ਤੇ ਵਿਚਰਦਿਆਂ, ਬੰਦਾ ਸੋਚਦਾ ਹੈ ਕਿ ਯਾਰ ਮੈਂ ਭਾਵੇਂ ਕਿਸੇ ਵੀ ਫਿਰਕੇ ਤੋਂ ਆਉਣਾ, ਪਰ ਜੇਕਰ ਮੇਰੇ ਸਾਹਮਣੇ, ਜੇਕਰ ਮੇਰੇ ਗੁਆਂਢ ਦੇ ਵਿੱਚ, ਜੇਕਰ ਮੇਰੇ ਨਾਲ ਪੜ੍ਹਦੀ ਕਿਸੇ ਬੀਬੀ ਦੇ ਨਾਲ ਕੋਈ ਗਲਤ ਹੁੰਦੀ ਹੈ, ਉਹਦੇ ਨਾਲ ਕੋਈ ਛੇੜਖਾਨੀ ਕਰਦਾ, ਤਾਂ ਮੈਨੂੰ ਤੇ ਖੜਨਾ ਚਾਹੀਦਾ ਇਨਸਾਨੀਅਤ ਦੇ ਤੌਰ ਤੇ। ਇਹ ਨਹੀਂਗਾ ਕਿ ਪਹਿਲਾਂ ਮੈਂ ਵੇਖਾਂ ਵੀ ਇਹ ਅੱਛਾ, ਇਹ ਫਲਾਂ ਭਾਈਚਾਰੇ ਤੋਂ, ਇਹ ਫਲਾਂ ਗਲੀ ਦੀ ਹੈ, ਫਲਾਂ ਪਿੰਡ ਦੀ ਹੈ। ਨਹੀਂ, ਇਸੇ ਕਰਕੇ ਪੰਜਾਬੀਆਂ ਕੋਲੇ, ਇਸੇ ਕਰਕੇ ਸਿੱਖਾਂ ਕੋਲੇ
ਉਹਨਾਂ ਦੀ ਜਦੋਂ ਕਿਰਦਾਰ ਦੀ ਗੱਲ ਚੱਲਦੀ ਹੈ, ਪੰਜਾਬੀਆਂ ਕੋਲੇ ਕਿਸਾਨੀ ਅੰਦੋਲਨ ਹੋਇਆ, ਜਿਹੜੀਆਂ ਸੜਕਾਂ ਤੇ ਕੁੜੀਆਂ 9 ਵਜੇ ਤੋਂ ਰਾਤ ਨੂੰ 8 ਵਜੇ ਤੋਂ ਬਾਅਦ ਨਿਕਲ ਨਹੀਂ ਸੀ ਜਾਂਦੀਆਂ, ਉਹਨਾਂ ਨੇ ਆਪ ਜ਼ੁਬਾਨੀ ਕਿਹਾ ਮੀਡੀਆ ਦੇ ਕਿ ਅਸੀਂ ਇੱਥੋਂ ਟਿਊਸ਼ਨ ਪੜ੍ਹ ਕੇ ਰਾਤ ਨੂੰ 11 ਵਜੇ ਤੱਕ ਵੀ ਲੰਘ ਜਾਂਦੀਆਂ, ਸਾਨੂੰ ਕੁਛ ਨਹੀਂ, ਕੋਈ ਫਰਕ ਨਹੀਂਗਾ, ਕਿਉਂਕਿ ਸਾਡੀਆਂ ਭੈਣਾਂ ਬੈਠੀਆਂ ਨੇ ਇੱਥੇ, ਸਾਡੀਆਂ ਮਾਵਾਂ ਬੈਠੀਆਂ ਨੇ ਇੱਥੇ, ਸਾਡੇ ਬਾਪੂ ਬੈਠੇ ਨੇ ਇੱਥੇ, ਸਾਡੇ ਭਰਾ ਬੈਠੇ ਨੇ। ਇਹ ਹੁੰਦਾ ਜਿੱਥੇ ਬੰਦਾ ਕੋਈ ਪੰਜਾਬੀ ਖੜਦਾ ਨਾ, ਉੱਥੇ ਜਦੋਂ ਉਹਦੇ ਕਿਰਦਾਰ ਦੀ, ਮੈਂ ਨਹੀਂ ਕਹਿੰਦਾ ਪੰਜਾਬ ਦੇ ਵਿੱਚ ਘਟਨਾਵਾਂ ਹੋਣੀਆਂ ਨਹੀਂ ਹੋਣੀਆਂ, ਬਹੁਤ ਮਾਨਸਿਕ ਮਰੀਜ਼ ਹੋਣਗੇ ਜਿਨ੍ਹਾਂ ਨੇ ਇਹੋ ਜਿਹੀਆਂ ਵਾਰਦਾਤਾਂ ਵਾਪਰੀਆਂ ਹੋਣ, ਜਿਨ੍ਹਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਣਾ, ਪਰ ਇੱਕ ਪਾਸੇ ਅਸੀਂ ਦੁਨੀਆ ਨੂੰ ਵੱਡੇ ਵੱਡੇ ਭਾਸ਼ਣ ਦੇਣੇ, ਇੱਕ ਪਾਸੇ ਅਸੀਂ ਵਿਸ਼ਵ ਗੁਰੂ ਦਾ ਅਡੰਬਰ ਰਚਨਾ ਕਿ ਅਸੀਂ ਬੜੇ ਵਿਸ਼ਵ ਗੁਰੂ ਹੈ, ਸਾਡਾ ਸਮਾਜ ਬੜਾ ਮਰਿਆਦਾ ਵਾਲਾ ਹੈ, ਅਸੀਂ ਬੜੇ ਸੰਸਕਾਰਾਂ ਵਾਲੇ ਲੋਕ ਹਾਂ, ਅਸੀਂ ਬੜੇ ਪੜ੍ਹੇ ਲਿਖੇ ਲੋਕ ਹਾਂ, ਅਸੀਂ ਔਰਤਾਂ ਦਾ ਬੜਾ ਸਨਮਾਨ ਕਰਦੇ ਹਾਂ। ਓਏ ਮੂਰਖ ਬੰਦਿਓ, ਤੁਹਾਡੇ ਸਮਾਜ ਦੇ ਵਿੱਚ ਨਾ ਬੀਬੀ ਹਸਪਤਾਲ ਦੇ ਵਿੱਚ ਸੇਫ ਹੈ। ਹਸਪਤਾਲ ਦੇ ਬਾਰੇ ਕਿਹਾ ਜਾਂਦਾ ਕਿ ਉੱਥੇ ਮੁਰਦਾ ਬੰਦਾ ਜਿਉਂਦਾ ਹੋ ਜਾਂਦਾ ਹੈ, ਉੱਥੇ ਜਾਨ ਮਿਲਦੀ ਹੈ, ਉੱਥੇ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ, ਨਾ ਬੰਦਾ ਉੱਥੇ ਸੁਰੱਖਿਅਤ ਹੈ। ਸਕੂਲ ਦੇ ਬਾਰੇ ਕਿਹਾ ਜਾਂਦਾ ਕਿ ਉੱਥੋਂ ਸਮਾਜਿਕ ਚਰਿੱਤਰ ਨਿਰਮਾਣ ਹੁੰਦਾ, ਉੱਥੋਂ ਤੁਹਾਡਾ ਕਰੈਕਟਰ ਬਣਦਾ, ਬਣ ਕੇ ਨਿਕਲਦਾ, ਤੁਸੀਂ ਇੱਕ ਆਦਰਸ਼ ਨਾਗਰਿਕ ਬਣ ਕੇ ਨਿਕਲਦੇ ਹੋ। ਉੱਥੇ ਸੇਫ ਨਹੀਂ ਹੈ, ਉੱਥੇ ਬੱਚੀਆਂ ਦੇ ਨਾਲ ਆ ਹੋ ਰਿਹਾ। ਲੋਕ ਧੀ ਭੈਣ ਜਦੋਂ ਸਾਡੇ ਪੰਜਾਬ ਦੇ ਵਿੱਚ ਗਲੀ ਦੇ ਵਿੱਚੋਂ ਲੰਘਦੀ ਸੀ, ਉਹ ਵੀ ਚੁੰਨੀ ਦੇ ਕੱਜ ਲੈਂਦੀ ਸੀ, ਸਿਰ ਉੱਤੇ ਰੱਖ ਲੈਂਦੀ ਸੀ, ਤੇ ਅਸੀਂ ਵੀ ਚੁੱਪ ਕਰ ਜਾਂਦੇ ਸੀ ਕਿ ਯਾਰ ਭੈਣ ਆ ਰਹੀ ਹੈ, ਚੁੱਪ ਕਰ ਜਾਓ। ਅੱਜ ਵੀ ਪਿੰਡਾਂ ਦੇ ਵਿੱਚ ਸਾਡੇ ਸੱਭਿਆਚਾਰ ਹੈ, ਜਾ ਕੇ ਕਿਸੇ ਤੋਂ ਪੁੱਛ ਲਓ ਕਿ ਜਦੋਂ ਵੀ ਕੋਈ ਕੁੜੀ ਪੇਕੇ ਘਰੇ ਜਾਂਦੀ ਹੈ ਆਪਣੇ ਸਹੁਰਿਆਂ ਤੋਂ, ਤੇ ਪਿੰਡ ਦਾ ਕੋਈ ਵੀ ਬੰਦਾ ਮਿਲ ਜੇ ਉਹਨੂੰ, ਉਹ ਸਿਰ ਤੇ ਹੱਥ ਰੱਖਦਾ। ਇਹ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਨੇ। ਉਹ ਪੁੱਛਦਾ ਕਿ ਭਾਈ ਕੁੜੀਏ ਠੀਕ ਆ, ਹੋਰ ਤੇਰੇ ਸੱਸ ਸਹੁਰਾ ਠੀਕ ਹੈ, ਤੇਰਾ ਪਰਿਵਾਰ ਠੀਕ ਹੈ। ਅੱਜ ਵੀ ਜੇਕਰ ਕੋਈ ਧੀ ਧਿਆਣੀ ਕਿਸੇ ਬੱਸ ਸਟੈਂਡ ਤੇ ਖੜੀ ਹੋਵੇ, ਕਿਸੇ ਨੂੰ ਉਡੀਕ ਰਹੀ ਹੋਵੇ, ਤੇ ਕਾਰ ਦੇ ਵਿੱਚ ਕੋਈ ਬੰਦਾ ਜਾ ਰਿਹਾ ਹੋਵੇ, ਤਾਂ ਉਹ ਕਹਿੰਦਾ ਹੁੰਦਾ ਆ ਜਾ ਪੁੱਤ ਮੈਂ ਤੈਨੂੰ ਛੱਡ ਦਿੰਦਾ, ਜਾ ਭੈਣੇ ਮੈਂ ਤੈਨੂੰ ਲਾ ਦਿੰਦਾ, ਮੈਂ ਉੱਧਰ ਹੀ ਚੱਲਿਆ। ਇਹ ਸਮਾਜਿਕ ਚਰਿੱਤਰ ਹੈ, ਹਜੇ ਵੀ ਬਰਕਰਾਰ ਹੈ ਕਈ ਥਾਵਾਂ ਦੇ ਉੱਤੇ, ਔਰ ਚੰਗੀ ਗੱਲ ਹੈ ਜਿਨ੍ਹਾਂ ਨੇ ਬਰਕਰਾਰ ਰੱਖਿਆ ਹੋਇਆ। ਤੇ ਕੁਛ ਹਸਪਤਾਲ ਦੀ ਗੱਲ ਲੈ ਲਓ, ਪੁਲਿਸ ਅਕੈਡਮੀ ਦੇ ਵਿੱਚ ਮਾਮਲੇ ਦੇ ਵਿੱਚ ਪਿਛਲੇ ਦਿਨ ਸ਼ੋਸ਼ਣ ਦੀਆਂ ਖਬਰਾਂ ਆਈਆਂ, ਧਾਰਮਿਕ ਸਥਾਨਾਂ ਦੇ ਉੱਤੇ ਸ਼ੋਸ਼ਣ ਦੀਆਂ ਖਬਰਾਂ ਆਈਆਂ, ਆ ਜਿਹੜੇ ਸਕੂਲ ਕਾਲਜ ਹੈ ਇੱਥੇ, ਜਨਤਕ ਟਰਾਂਸਪੋਰਟ, ਮਤਲਬ ਔਰਤ ਜਾਵੇ ਤਾਂ ਜਾਵੇ ਕਿੱਧਰ ਨੂੰ, ਉਹ ਨਿਕਲੇ ਤਾਂ ਨਿਕਲੇ ਕਿੱਥੇ। ਤੇ ਦੂਜੇ ਪਾਸੇ ਬੇਸ਼ਰਮ ਹਾਕਮ ਜਿਹੜੇ ਬਸ ਜਦੋਂ ਨਿਕਲਣਗੇ ਫਿਰ ਉਹਨਾਂ ਦੇ ਭਗਤ, ਅੱਛਾ ਅੱਜ ਸ਼ਾਮ ਨੂੰ ਮੋਦੀ ਦਾ ਭਾਸ਼ਣ ਹੈ, ਅੱਜ ਹੱਥ ਨੇ ਯੋਗੀ ਨੇ ਭਾਸ਼ਣ ਦੇਣਾ। ਉਹ ਮੂਰਖ ਬੰਦੇ, ਉਹਨਾਂ ਨੇ ਭਾਸ਼ਣ ਦੇ ਕੇ ਨਿਕਲ ਜਾਣਾ, ਉਹਨਾਂ ਨੇ ਆਪਣੇ ਪੋਲੀਟੀਕਲ ਏਜੰਡੇ ਸਿੱਧੇ ਕੀਤੇ ਹੋਏ ਆ, ਉਹਨਾਂ ਦੀਆਂ ਕੁਰਸੀਆਂ ਬਰਕਰਾਰ ਆ ਤੁਹਾਡੀ ਇਸ ਕਾਰਨ ਕਰਕੇ, ਕਿਉਂਕਿ ਤੁਸੀਂ ਵੰਡੇ ਹੋਏ ਆ। ਤੁਸੀਂ ਹੱਕ ਕਿਸੇ ਦੇ ਕਿਸੇ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਲੱਗੇ 100 ਵਾਰੀ ਸੋਚਣਾ, ਤੇ ਇਹੀ ਤਾਂ ਉਹ ਚਾਹੁੰਦੇ ਆ। ਤੇ ਦੁਨੀਆ ਭਰ ਦੇ ਵਿੱਚ ਗੱਲਾਂ ਕਰਨੀਆਂ ਕਿ ਅਸੀਂ ਅਸੀਂ ਫਲਾਂ, ਅਸੀਂ ਇਹ, ਅਸੀਂ ਦੁਨੀਆ ਭਰ ਨੂੰ ਅਸੀਂ ਆਦਰਸ਼ਵਾਦ ਸਿਖਾਉਣਾ, ਦੁਨੀਆ ਭਰ ਨੂੰ ਅਸੀਂ ਮੋਰਲ ਗਰਾਊਂਡ ਸਿਖਾਉਣਾ, ਦੁਨੀਆ ਭਰ ਨੂੰ ਅਸੀਂ ਨੈਤਿਕਤਾ ਸਿਖਾਉਣੀ ਹੈ, ਜਿਵੇਂ ਅਸੀਂ ਲੰਬਰਦਾਰ ਹੁੰਦੇ, ਜਿਵੇਂ ਸਾਨੂੰ ਹੀ ਪਤਾ ਹੁੰਦਾ। ਔਰ ਜਦੋਂ ਕਈ ਵਾਰੀ ਅਸੀਂ ਪਰਸਨਲ ਨਹੀਂ ਹੋਣਾ ਚਾਹੁੰਦੇ, ਕਈ ਮਾਮਲਿਆਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇੱਕ ਵਕਾਰ ਹੈ ਰੇਡੀਓ ਦਾ ਉਹ ਬਣਿਆ ਰਵੇ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਕੰਟੈਂਟ ਦੀ ਇੱਕ ਮਰਿਆਦਾ ਉਹ ਬਣੀ ਰਵੇ, ਅਸੀਂ ਚਾਹੁੰਦੇ ਹਾਂ ਕਿ ਜਿਹੜੀ ਇੱਕ ਮਿਆਰ ਹੈ ਸ਼ਬਦਾਂ ਦਾ ਉਹ ਬਣਿਆ ਰਵੇ। ਇਸੇ ਕਰਕੇ ਇਹਨਾਂ ਹਾਕਮਾਂ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਥੋੜਾ ਜਿਹਾ ਸ਼ਬਦਿਕ ਜਿਹੜੀ ਮਰਿਆਦਾ ਉਹਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਨਹੀਂ ਲੋਕ ਜਿਹੜੇ ਆਮ, ਜਿਹੜੇ ਆਫ ਏਅਰ ਲੋਕ ਇਹਨਾਂ ਨੂੰ ਜਿਹੜੀਆਂ ਲਾਹਨਤਾਂ ਪਾਉਂਦੇ, ਉਹ ਤਾਂ ਅਸੀਂ ਆਪਾਂ ਔਨ ਏਅਰ ਕਰ ਨਹੀਂ ਸਕਦੇ ਗੱਲਾਂ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜੋ ਮਰਜ਼ੀ ਅਸੀਂ ਕਹੀ ਜਾਈਏ, ਪਰ ਜਿੰਨਾ ਚਿਰ ਸਾਡੀ ਕਥਨੀ ਤੇ ਕਰਨੀ 'ਚ ਫਰਕ ਹੈ, ਜਿੰਨਾ ਚਿਰ ਅਸੀਂ ਬੀਬੀਆਂ ਨੂੰ ਬਰਾਬਰਤਾ ਆਪਦੇ ਮਾਨਸਿਕ ਤੌਰ ਤੇ ਨਹੀਂ ਦਿੰਦੇ। ਕਿ ਇੱਕ ਦਿਨ ਮੈਂ ਕੱਲ ਪਰਸੋਂ ਪੋਸਟ ਪੜ੍ਹ ਰਿਹਾ ਸੀਗਾ, ਉਹ ਕਹਿੰਦੇ ਕਿ ਜਦੋਂ ਤੁਹਾਡੀ ਬੱਚੀ ਕਿਸੇ ਕਾਰਨ ਕਰਕੇ ਲੇਟ ਹੋ ਜਾਂਦੀ ਹੈ ਕਲਾਸ ਦੇ ਵਿੱਚੋਂ, ਜਾਂ ਉਹ ਆ ਨਹੀਂ ਸਕਦੀ, ਜਾਂ ਉਹ ਮਤਲਬ, ਤੇ ਤੁਸੀਂ ਉਹਨੂੰ 100 ਸਵਾਲ ਕਰਦੇ ਹੋ। ਜਦੋਂ ਤੁਹਾਡਾ ਮੁੰਡਾ ਕਿਤੇ ਰਾਤ ਨੂੰ ਬਾਹਰੋਂ ਆਉਂਦਾ, ਉਹ ਲੇਟ ਆਉਂਦਾ, ਤੇ ਉਹਨੂੰ ਇਹ ਨਾ ਪੁੱਛੋ ਕਿ ਕੀ ਹੋ ਗਿਆ, ਉਹਨੂੰ ਇਹ ਪੁੱਛੋ ਕਿ ਕਿਸੇ ਬੱਚੀ ਨਾਲ ਤੂੰ ਦਰਿੰਦਗੀ ਤਾਂ ਨਹੀਂ ਕਰਕੇ ਆਇਆ। ਹਾਲਾਂਕਿ ਮੈਂ ਸਾਰੇ ਮੁੰਡਿਆਂ ਨੂੰ ਨਹੀਂ ਕਹਿ ਰਿਹਾ, ਪਰ ਇਹ ਇੱਕ ਸਮਾਜਿਕ ਪਾਠ ਹੈ, ਇੱਕ ਨੈਤਿਕ ਪਾਠ ਹੈ, ਇੱਕ ਮੋਰਲ ਪਾਠ ਹੈ, ਜਿਹੜਾ ਸਾਨੂੰ ਆਦਰਸ਼ ਸਮਾਜ ਦੇ ਵਿੱਚ ਜੇ ਅਸੀਂ ਆਪਣੇ ਆਪ ਨੂੰ ਦਾਅਵਾ ਕਰਦੇ ਹਾਂ, ਤੇ ਸਾਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜੀ ਔਰਤ ਹੈ ਇਹ ਨਹੀਂਗਾ ਕਿ ਹਵਸ ਦਾ ਸ਼ਿਕਾਰ ਬਣਾਉਣ ਵਾਲੀ ਚੀਜ਼ ਹੈ। ਇਹਨੂੰ ਬਰਾਬਰਤਾ ਦੇ ਕੇ ਦੇਖੋ, ਇਹ ਤੁਹਾਨੂੰ ਕਿਤੇ ਦੀ ਕਿਤੇ ਲੈ ਜਾਊਗੀ। ਇਹਨੂੰ ਮੌਕੇ ਦੇ ਕੇ ਦੇਖੋ, ਉਹ ਜਿਹੜੇ ਜਿਸ ਤਰ੍ਹਾਂ ਦੇ ਮੌਕੇ, ਜਿਸ ਤਰ੍ਹਾਂ ਦੇ ਮੌਕਿਆਂ ਦੇ ਵਿੱਚ ਉੱਡਣਾ ਚਾਹੁੰਦੀ ਹੈ, ਜਿਸ ਤਰ੍ਹਾਂ ਦੇ ਸਮਰੱਥਾ। ਔਰ ਕਈ ਬੀਬੀਆਂ ਨੂੰ ਮੈਂ ਪਰਸਨਲੀ ਜਾਣਦਾ ਵਾਂ, ਮੈਂ ਫਿਰ ਜੈਂਡਰ ਤੇ ਗੱਲ ਆਉਣੀ ਨਹੀਂ ਸੀ ਚਾਹੁੰਦਾ, ਲਿਆਉਣੀ ਨਹੀਂ ਸੀ ਚਾਹੁੰਦਾ। ਕਈ ਬੰਦੇ ਆਪਣੇ ਆਪ ਨੂੰ ਕਹਿੰਦੇ ਨੇ ਨਾ ਕਿ ਮੈਂ ਬੜਾ ਫਲਾਂ, ਤੇ ਮੈਂ ਬੜਾ ਧੀਂਗ, ਤੇ ਮੈਨੂੰ ਬੜੀ ਅਕਲ ਆ, ਤੇ ਮੈਂ ਮੇਰੇ ਫੈਸਲਿਆਂ ਨਾਲ ਆ ਹੋਇਆ। ਕਈ ਬੀਬੀਆਂ ਇਹਨਾਂ ਮੁਲਕਾਂ ਦੇ ਵਿੱਚ ਵੀ ਤੇ ਉੱਥੇ ਵੀ ਮੈਂ ਦੇਖਦਾ
ਇਹਨਾਂ ਮੁਲਕਾਂ ਦੇ ਵਿੱਚ ਮਿਲੀਅਨਸ ਦਾ ਕਾਰੋਬਾਰ ਕਰਦੀਆਂ ਨੇ, ਮਿਲੀਅਨਸ ਡਾਲਰ ਦਾ, ਔਰ ਉਹਨਾਂ ਨੇ ਇੱਕ ਪੈਰ, ਇੱਕ ਸਟੈਪ ਸੋਚ ਵਿਚਾਰ ਕੇ ਸਮਝ ਦੇ ਨਾਲ ਧਰਿਆ, ਔਰ ਉਹਨਾਂ ਦੀ ਸਮਝ ਇੰਨੀ ਹੈ ਕਿ ਉਹਨਾਂ ਦੀ ਸਮਝ ਦੇ ਕਾਇਲ ਹੋ ਜਾਂਦਾ ਆਮ ਬੰਦਾ ਕਿ ਯਾਰ ਅੱਛਾ ਇਹ ਬੀਬੀ ਨੂੰ ਇੰਨੀ ਸਮਝ ਹੈ, ਜਾਂ ਇਹ ਔਰਤ ਨੇ ਇੰਨਾ ਸੰਘਰਸ਼ ਕੀਤਾ, ਯਾਰ ਇਹ ਜਿਹੜਾ ਅੰਪਾਇਰ ਸਾਡੇ ਅੱਖਾਂ ਮੂਹਰੇ ਖੜਾ, ਇਹਨੂੰ ਖੜਾ ਕਰਨ ਦੇ ਲਈ ਇੰਨੇ ਰੌਸ਼ਨ ਦਿਮਾਗ ਹੁੰਦੀਆਂ ਨੇ, ਤੇ ਆਪਣੇ ਘਰ ਦੇ ਨਾਲ, ਆਪਣੇ ਭਰਾਵਾਂ ਨਾਲ ਮੋਢਾ ਜੋੜ ਕੇ ਖੜਦੀਆਂ ਨੇ, ਬਿਨਾਂ ਇਹ ਪਰਵਾਹ ਕੀਤਿਆਂ ਕਿ ਮੇਰੀ ਸਿਹਤ ਕਿਵੇਂ ਹੈ, ਬਿਨਾਂ ਇਹ ਪਰਵਾਹ ਕੀਤਿਆਂ ਕਿ ਮੇਰੇ ਸ਼ੌਂਕ ਕੀ ਨੇ, ਬਿਨਾਂ ਇਹ ਪਰਵਾਹ ਕੀਤਿਆਂ ਕਿ ਕੋਈ ਗੱਲ ਨਹੀਂ, ਮੇਰਾ ਸੂਟ ਅੱਜ ਧੋਤਾ ਹੋਇਆ, ਇਟਸ ਓਕੇ, ਕੋਈ ਨਹੀਂ ਗੱਲ, ਦੁਨੀਆ 'ਤੇ ਕੋਈ ਚੱਲ ਰਿਹਾ ਟਰੈਂਡ, ਕੋਈ ਗੱਲ ਨਹੀਂ, ਬਾਅਦ 'ਚ ਦੇਖਾਂਗੇ, ਬਿਨਾਂ ਇਹ ਪਰਵਾਹ ਕੀਤੇ, ਔਰ ਸਾਦਾ ਜੀਵਨ, ਚੰਗੀ ਖੁਰਾਕ, ਚੰਗੀ ਸੋਚ, ਔਰ ਉਹਨਾਂ ਬੀਬੀਆਂ ਨੂੰ ਜਦੋਂ ਮਿਲੀਦਾ ਨਾ, ਤੇ ਕੋਸ਼ਿਸ਼ ਕਰਦੇ ਆ ਕਿ ਯਾਰ ਇਹਨਾਂ ਵਰਗੇ ਹੋ ਜਾਈਏ ਕਿਤੇ, ਇਹਨਾਂ ਵਾਂਗੂ ਮਿਹਨਤ ਕਰਨੀ ਸਿੱਖ ਲਈਏ, ਇਹਨਾਂ ਵਾਂਗੂ ਆਦਰਸ਼ ਬਣਨੇ ਸਿੱਖ ਲਈਏ, ਇਹਨਾਂ ਵਾਂਗੂ ਦੂਜਿਆਂ ਦੀ ਮਦਦ ਕਰਨੀ ਸਿੱਖ ਲਈਏ, ਆਪਾਂ ਇਹਨਾਂ ਤੋਂ ਕੁਛ ਸਿੱਖ ਲਈਏ ਯਾਰ। ਇੰਨੇ ਚੰਗੇ ਵਿਅਕਤੀਤਵ ਦੇ ਮਾਲਕ ਨੇ ਉਹ ਲੋਕ, ਉਹ ਬੀਬੀਆਂ ਨੇ। ਔਰ ਉੱਥੇ ਜਦੋਂ ਅਸੀਂ ਆਪਣੇ ਸਮਾਜ ਜਿਨ੍ਹਾਂ ਪਿੰਡਾਂ ਦੇ ਵਿੱਚੋਂ ਆਏ ਆ, ਐਸੀਆਂ ਬੀਬੀਆਂ ਤੁਹਾਨੂੰ ਮਿਲ ਜਾਣਗੀਆਂ, ਐਸੀਆਂ ਔਰਤਾਂ ਜਿਨ੍ਹਾਂ ਨੇ ਸਹੁਰੇ ਘਰ ਆਈਆਂ, ਉਹ ਸਹੁਰੇ ਘਰ ਆ ਕੇ ਉਹਨਾਂ ਦੇ ਨਾਲ ਕੋਈ ਟ੍ਰੈਜਡੀ ਵਾਪਰ ਗਈ, ਉਹਦੇ ਸਿਰ ਦਾ ਸਾਈਂ ਚਲਾ ਗਿਆ, ਪਰ ਉਹਨਾਂ ਬੀਬੀਆਂ ਨੇ ਉਸ ਤੋਂ ਬਾਅਦ ਆਪਣੀ ਸੱਸ ਦੇ ਨਾਲ ਤੇ ਆਪਣੀ ਨਣਦ ਦੇ ਨਾਲ ਮੋਢਾ ਜੋੜ ਕੇ ਨਾ ਸਿਰਫ ਉਹਨਾਂ ਨੇ ਕਾਰ ਵਿਹਾਰ ਕੀਤੇ, ਕਬੀਲਦਾਰੀਆਂ ਕੀਤੀਆਂ, ਬਲਕਿ ਉਹਨਾਂ ਨੇ ਖੇਤੀ ਪੱਠਾ ਵੀ ਦੇਖਿਆ, ਸਾਂਭਿਆ, ਚਾਹੇ ਕਿਸੇ ਨੂੰ ਹਿੱਸੇ ਦੇ ਦਿੱਤੀ ਜ਼ਮੀਨ, ਚਾਹੇ ਕਿਸੇ ਨੂੰ ਠੇਕੇ ਦੇ ਦਿੱਤੀ, ਉਹ ਵੀ ਸਾਂਭਿਆ, ਆਪਣੇ ਜਵਾਕ ਵੀ ਪੜ੍ਹਾਏ। ਅੱਜ ਵੀ ਤੁਹਾਡੇ ਆਲੇ ਦੁਆਲੇ ਦੇ ਵਿੱਚ ਨਜ਼ਰ ਮਾਰ ਲਓ, ਇੰਨੀਆਂ ਬਹਾਦਰ, ਇੰਨੀਆਂ ਸ਼ਾਨਦਾਰ, ਇੰਨੀਆਂ ਸਮਝਦਾਰ ਬੀਬੀਆਂ ਤੁਹਾਡੇ ਆਲੇ ਦੁਆਲੇ ਮਿਲ ਜਾਣਗੀਆਂ। ਤੇ ਜਦ ਕਿ ਉਹ ਭੈੜੀ ਮਾਨਸਿਕਤਾ, ਗਲਤਾਨ ਦੇ ਵਿੱਚ ਡੁੱਬਿਆ ਹੋਇਆ ਸਮਾਜ ਔਰਤ ਨੂੰ ਇੱਕ ਦੂਜੇ ਨਜ਼ਰੀਏ ਨਾਲ ਦੇਖਦਾ, ਜਿਹੜਾ ਕਿ ਬਿਲਕੁਲ ਗਲਤ ਆ। ਔਰ ਇਸ ਕਰਕੇ ਅੱਜ ਖਬਰਾਂ ਤਾਂ ਹੋਰ ਵੀ ਸੀਗੀਆਂ ਜਿਨ੍ਹਾਂ ਤੇ ਆਪਾਂ ਗੱਲਬਾਤ ਕਰ ਸਕਦੇ ਸੀ। ਰੱਖੜ ਪੁੰਨਿਆਂ ਦੇ ਉੱਤੇ ਜਿਹੜੀਆਂ ਸਿਆਸੀ ਕਾਨਫਰੰਸਾਂ ਹੋਈਆਂ ਨੇ, ਉਹਨਾਂ ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਸੀ, ਅਕਾਲੀ ਦਲ ਦੇ ਸੰਕਟ ਉੱਤੇ ਗੱਲਬਾਤ ਕੀਤੀ ਜਾ ਸਕਦੀ ਸੀ, ਪਰ ਜ਼ਰੂਰੀ ਨਹੀਂ ਕਿ ਕਈ ਵਾਰੀ ਆਪਾਂ ਖਬਰਾਂ ਹੀ ਕਰਨੀਆਂ। ਕਈ ਵਾਰੀ ਸਾਨੂੰ ਸਮਾਜ ਦੇ ਵਿੱਚ ਜੋ ਵਾਪਰਿਆ ਉਹ ਸਾਨੂੰ ਇੰਨਾ ਕੁ ਪ੍ਰਭਾਵਿਤ ਕਰਦਾ ਕਿ ਉਹਦੇ ਤੇ ਗੱਲਬਾਤ ਕਰਨੀ, ਔਰ ਉਹਦੇ ਤੇ ਲੋਕਾਂ ਨੂੰ ਦੱਸਣਾ, ਔਰ ਖਬਰਾਂ ਦੇ ਰਾਹੀਂ ਦੱਸਣਾ, ਚਾਹੇ ਉਹ ਰੋਹਤਕ PGI ਦੀ ਖਬਰ ਹੋਵੇ, ਚਾਹੇ ਉਹ ਕੋਲਕਾਤਾ ਡਾਕਟਰ ਦਾ ਮਾਮਲਾ ਹੋਵੇ, ਬੀਬੀ ਨਾਲ ਜਿਹੜੀ ਨਾਲ ਇਹ ਸਾਰਾ ਕੁਝ ਵਾਪਰਿਆ, ਚਾਹੇ ਉੱਤਰ ਪ੍ਰਦੇਸ਼ ਦੇ ਵਿੱਚ ਮੁਰਾਦਾਬਾਦ ਦਾ ਹਸਪਤਾਲ ਦਾ ਮਾਮਲਾ ਹੋਵੇ, ਚਾਹੇ ਉਹ ਤਾਮਿਲਨਾਡੂ ਦਾ ਮਾਮਲਾ ਹੋਵੇ, ਚਾਹੇ ਉਹ ਉੱਤਰਾਖੰਡ ਦਾ ਮਾਮਲਾ ਹੋਵੇ, ਚਾਹੇ ਉਹ ਰਾਜਸਥਾਨ ਦਾ ਮਾਮਲਾ ਹੋਵੇ, ਚਾਹੇ ਉਹ ਬੈਂਗਲੌਰ ਦਾ ਮਾਮਲਾ ਹੋਵੇ, ਔਰ ਇਹ ਘਟਨਾਵਾਂ ਲੰਘੇ ਦਿਨਾਂ ਦੇ ਵਿੱਚ ਵਾਪਰੀਆਂ ਨੇ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਬਹੁਤ ਵਾਰ ਬੰਦਾ ਕਈ ਵਾਰੀ ਜਜ਼ਬਾਤੀ ਹੋਇਆ ਸ਼ਬਦਾਂ ਦੇ ਇੱਧਰ ਉੱਧਰ ਕਰ ਜਾਂਦਾ, ਔਰ ਉਹ ਹੋਣਾ ਨਹੀਂ ਚਾਹੀਦਾ। ਜੇਕਰ ਸ਼ਬਦ ਇੱਧਰ ਉੱਧਰ ਹੋ ਗਏ ਹੋਣ ਤਾਂ ਭੁੱਲ ਚੁੱਕ ਮਾਫੀ, ਖਿਮਾ ਦੇ ਯਾਚਕਾਂ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਜਿਹਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।